ਅਗਲੀ ਗੱਲ ਕਰੀਏ ਕੈਪਟਨ ਦੀ, ਕਹਿੰਦੇ ਘਰ ਵਾਪਸੀ ਨੇ ਕੈਪਟਨ ਦਾ ਮੁੱਲ ਪਵਾਤਾ ਜੀ। ਦੇਖੋ, ਆਪਾਂ ਪਿਛਲੇ ਲੰਮੇ ਸਮੇਂ ਤੋਂ ਇਹਦੇ ਉੱਤੇ ਚਰਚਾ ਕਰਦੇ ਹੀ ਆ ਰਹੇ ਹਾਂ ਹੂੰ, ਹੂੰ, ਕਿ ਕੈਪਟਨ ਅਮਰਿੰਦਰ ਸਿੰਘ ਜਿਸ ਦਿਨ ਦੇ ਬੀਜੇਪੀ 'ਚ ਗਏ ਨੇ, ਹੂੰ, ਹੂੰ। ਉਸ ਦਿਨ ਦੇ ਉਹ ਆਪਣੇ ਆਪ ਨੂੰ ਇਕੱਲਿਆਂ ਜਿਹਾ ਮਹਿਸੂਸ ਕਰਦੇ ਨੇ ਜਾਂ ਠੱਗਿਆ ਹੋਇਆ ਮਹਿਸੂਸ ਕਰਦੇ ਨੇ ਕਿ ਯਾਰ ਸਹੀ। ਮੇਰੇ ਨਾਲ ਤਾਂ ਜੱਗੋ ਤੇਰਵੀਂ ਹੋ ਗਈ, ਨਾ ਉੱਧਰ ਦਾ ਰਿਹਾ ਨਾ ਇੱਧਰ ਦਾ ਰਿਹਾ, ਹੂੰ, ਇੱਥੇ ਕੋਈ ਆਉਂਦਾ ਨਹੀਂ। ਅਸਲ 'ਚ ਤਾਂ ਇਹ ਉਵੇਂ ਹੀ ਹੈ ਨਾ ਕਿ ਅਫਸਰ ਦੇ ਰਿਟਾਇਰ ਹੋਣ ਤੋਂ ਬਾਅਦ ਫਿਰ ਉਹ ਦੇਖਦਾ ਰਹਿੰਦਾ ਕਿ ਹੁਣ ਫੋਨ ਨਹੀਂ ਵੱਜਦਾ, ਸਹੀ ਹੈ ਹੈ, ਨਾ, ਕੋਈ ਸਹੀ। ਸਲੂਟ ਨਹੀਂ ਮਾਰਦਾ। ਹੂੰ, ਉਹ ਕਹਿੰਦੇ ਕਿ ਜਿੱਦਣ ਅਫਸਰ ਰਿਟਾਇਰ ਹੋ ਕੇ ਜਾਂਦਾ ਉਦੋਂ ਅਖੀਰਲੇ ਦਿਨ ਤਾਂ ਹੈ ਨਾ ਮਤਲਬ ਕਿ ਦਰਵਾਜ਼ਾ ਵੀ ਨਹੀਂ ਖੋਲਦੇ ਗੱਡੀ ਦਾ, ਜਿਹੜੇ ਅੱਗੇ ਰੋਜ਼ ਖੋਲਦੇ ਸੀ ਉਹ ਨਵੇਂ ਅਫਸਰ ਲਈ ਖੋਲਣ ਲੱਗ ਜਾਂਦੇ ਨੇ ਉਦੋਂ। ਸਹੀ ਹੈ, ਬਿਲਕੁਲ। ਸੋ ਇਹ ਤਾਂ ਬਦਲ ਜਾਂਦਾ। ਉਹ ਹੁਣ ਕੈਪਟਨ ਅਮਰਿੰਦਰ ਉਹੀ ਭਾਲਦੇ ਸੀਗੇ ਜੋ ਕੁਝ ਮੇਰੇ ਨਾਲ ਪਹਿਲਾਂ ਰਿਹਾ ਉਹ ਜਾਂ ਨਹੀਂ ਇੱਥੇ ਮਿਲਿਆ, ਤੇ ਇੱਥੇ ਤਾਂ ਬਿਲਕੁਲ ਵੱਖਰਾ ਰਹਿਣ ਸਹਿਣ ਸੀਗਾ। ਨਤੀਜਾ ਫਿਰ ਉਹ ਨਿਰਾਸ਼ ਹੋਣ ਲੱਗ ਪਏ। ਨਿਰਾਸ਼ ਦੇ ਵਿੱਚੋਂ ਨਾਰਾਜ਼ਗੀ ਜਨਮੀ, ਤੇ ਨਾਰਾਜ਼ਗੀ ਦੇ ਵਿੱਚੋਂ ਉਹ ਮੀਡੀਆ ਕਰਮੀਆਂ ਦੇ ਸਾਹਮਣੇ ਜਾਂ ਆਪਣੇ ਕੁਝ ਨੇੜਲੇ ਜਿਹੜੇ ਪੱਤਰਕਾਰਾਂ ਨਾਲ ਤਾਲੁਕਾ ਸੀ ਉਹਨਾਂ ਨੂੰ ਬੁਲਾ ਕੇ ਇੰਟਰਵਿਊਆਂ ਜਿਹੀਆਂ ਕਰਕੇ ਆਪਣੀ ਭੜਾਸ ਕੱਢਣ ਲੱਗ ਪਏ। ਜੀ ਜੀ। ਉਹ ਭੜਾਸ ਜਦੋਂ ਤੱਕ ਤਾਂ ਬੀਜੇਪੀ ਦੇ ਲੀਡਰਾਂ ਦੇ ਉੱਤੇ ਜਾਂ ਉਹਨਾਂ ਦੀ ਵਿਚਾਰਧਾਰਾ ਦੇ ਉੱਤੇ ਜਾਂ ਉਹਨਾਂ ਦੇ ਫੈਸਲਿਆਂ ਤੇ ਨਿਕਲਦੀ ਰਹੀ ਤਦ ਤੱਕ ਚੱਲੀ ਗਿਆ। ਪਰ ਉਸ ਦੇ ਨਾਲ ਨਾਲ ਜਦੋਂ ਉਹ ਨਵੇਂ ਪ੍ਰਧਾਨ ਦੀ ਨਿਯੁਕਤੀ ਤੇ ਵੀ ਉਂਗਲ ਧਰਨ ਲੱਗ ਪਏ, ਜਦੋਂ ਫੈਸਲਿਆਂ ਨੂੰ ਵੀ ਨਕਾਰਨ ਲੱਗ ਪਏ, ਜਦੋਂ ਉਹ ਸੋਨੀਆ ਰਾਹੁਲ ਗਾਂਧੀ ਨੂੰ ਯਾਦ ਹੀ ਨਹੀਂ ਕਰਨ ਲੱਗ ਪਏ, ਉਹਨਾਂ ਦੀ ਤਾਰੀਫ ਵੀ ਕਰਨ ਲੱਗ ਪਏ, ਫਿਰ ਹਾਈ ਕਮਾਂਡ ਨੂੰ ਫਿਕਰ ਜਿਹਾ ਤਾਂ ਪਿਆ। ਫਿਕਰ ਇਸ ਲਈ ਨਹੀਂਗਾ ਕਿ ਕੈਪਟਨ ਅਮਰਿੰਦਰ ਜੇ ਉਧਰ ਚਲੇ ਗਏ ਤਾਂ ਸਾਡਾ ਪਤਾ ਨਹੀਂ ਕਿਹੜਾ ਗੱਡਾ ਫਸ ਜਾਣਾ, ਹਲੇ ਗੱਡਾ ਨਿਕਲੇ ਹੀ ਕਿਹੜਾ ਜਿਹੜਾ ਫਸ ਜਾਣਾ ਦੁਬਾਰਾ। ਸੋ ਇਹ ਪਰ ਅਗਲੇ ਕਹਿੰਦੇ 2027 ਤੱਕ ਟਿਕਟ ਕਾਦਾ ਰਹੇ, 2027 ਤੱਕ ਇਹ ਸਾਡੇ ਬਨੇਰੇ ਤੇ ਗੁੱਟਰਕੂ ਤਾਂ ਕਰਦਾ ਰਹੇ, ਬਾਅਦ ਚੋਂ ਦੇਖਾਂਗੇ ਜਿੱਥੇ ਉੱਡਣਾ ਉੱਡ ਜਾਵੇ। ਸਹੀ ਹੈ। ਤੋ ਇਸ ਲਈ 2027 ਤੱਕ ਰੋਕਣ ਦੀ ਉਹਨਾਂ ਦੀ ਇੱਛਾ ਸੀ, ਜਿਹਦੇ ਲਈ ਫਿਰ ਕਹਿੰਦੇ ਕਿ ਕਿਹਾ ਕਿ ਆ ਜਾਓ ਭਾਈ ਜੀ, ਇੰਨੀਓ ਗੱਲ ਆ ਜਾਓ, ਤੁਹਾਡੀ ਮੁਲਾਕਾਤ ਕਰ ਲੈਣੇ, ਮਿਲਣੀ ਉਹ ਕਰ ਦਿੰਦੇ ਆ। ਠੀਕ ਹੈ। ਅਮਰਿੰਦਰ ਸਿੰਘ ਦੇ ਮਾਮਲੇ ਦੇ ਵਿੱਚ ਹਾਈ ਕਮਾਂਡ ਦਾ, ਬੀਜੇਪੀ ਹਾਈ ਕਮਾਂਡ ਦਾ ਫਿਕਰ ਵਧਣਾ ਇਸ ਲਈ ਵੀ ਜ਼ਿਆਦਾ ਸੀ ਕਿ ਆਪਾਂ ਭੁਪਿੰਦਰ ਹੁੱਡਾ ਦਾ ਜ਼ਿਕਰ ਕਰਕੇ ਹਟੇ ਹਾਂ ਕਿ ਭੁਪਿੰਦਰ ਹੁੱਡਾ ਹੋਰਾਂ ਨੇ ਵੀ ਕਹਿਤਾ ਸੀ ਕਿ ਸਾਡੇ ਵੱਡੇ ਲੀਡਰ ਨੇ, ਸਾਡੇ ਸੰਪਰਕ 'ਚ ਨੇ ਜੀ, ਤੇ ਸਾਰਿਆਂ ਨੂੰ ਪਤਾ ਕਿ ਹੁੱਡਾ ਗਾਂਧੀ ਪਰਿਵਾਰ ਦੇ ਵੀ ਨੇੜੇ ਨੇ ਤੇ ਹੁੱਡਾ ਕੈਪਟਨ ਦੇ ਵੀ ਨੇੜੇ ਨੇ ਤੇ ਕੈਪਟਨ ਵੀ ਗਾਂਧੀ ਪਰਿਵਾਰ ਦੇ ਨੇੜੇ, ਸੋਨੀਆ ਦੇ ਨੇੜੇ ਨੇ। ਸੋ ਇਸ ਤਰੀਕੇ ਨਾਲ ਕਿ ਲੈ ਵੀ ਤਾਂ ਕਦੇ ਵੀ ਹੋ ਸਕਦਾ ਇੱਕ ਜੇ ਹਾਕ ਪੈ ਗਈ ਤਾਂ ਫਿਰ ਦਿੱਲੀ ਜਾਣਾ ਹੀ ਸੀ ਅਮਰਿੰਦਰ ਸਿੰਘ ਨੇ। ਇਹਨਾਂ ਦੇ ਭਰਾ ਦਾ ਜਿਹੜੇ ਦੁਨੀਆ 'ਚ ਨਹੀਂ ਰਹੇ, ਉਹਨਾਂ ਦੇ ਅੰਤਮ ਅਰਦਾਸ ਤੇ ਇਹਨਾਂ ਭੋਗ ਸੀਗਾ, ਤੇ ਉਹਦੇ ਸੰਬੰਧ ਦੇ ਵਿੱਚ ਇਹਨਾਂ ਨੇ ਦਿੱਲੀ ਜਾਣਾ ਸੀ। ਫਿਰ ਉਹਦੇ ਨਾਲ ਤਾਲਮੇਲ ਬਿਠਾ ਲਿਆ ਕਿ ਚਲੋ ਜੀ ਜੇਪੀ ਨੱਡਾ ਨੂੰ ਵੀ ਮਿਲਾ ਦਿਓ, ਚਲੋ ਜੀ ਅਮਿਤ ਸ਼ਾਹ ਨਾਲ ਵੀ ਜੱਫੀ ਪਵਾ ਦਿਓ, ਕਾਫੀ ਪਿਲਾ ਦਿਓ, ਗੁਲਦਸਤਾ ਦੇ ਦਿਓ, ਤੇ ਜੇਪੀ ਨੱਡਾ ਨਾਲ ਵੀ ਵੱਧ ਸਮਾਂ ਮਤਲਬ ਕਿ ਅਮਿਤ ਸ਼ਾਹ ਨਾਲ ਬਤਾਇਆ। ਤੇ ਕਹਿੰਦੇ ਮੈਂ ਨਹੀਂ ਗੱਲ ਕੀਤੀ, ਕੈਪਟਨ ਕਹਿੰਦੇ ਕਿ ਕੋਈ ਗੱਠ ਜੋੜ ਵਾਲੀ ਗੱਲ ਤਾਂ ਨਹੀਂ ਕੀਤੀ, ਬਾਕੀ ਪੰਜਾਬ ਦੇ ਮਸਲੇ ਵਿਚਾਰੇ, ਪੰਜਾਬ ਦੀ ਸਥਿਤੀ ਵਿਚਾਰੀ, ਪਾਰਟੀ ਬਾਰੇ ਗੱਲ ਕੀਤੀ। ਚਲੋ ਮੰਨ ਲੈਂਦੇ ਆ ਕਿ ਕਹਿ ਦਿੱਤਾ ਗਿਆ ਹੋਵੇ ਮਿਥਿਆ ਵੱਲੋਂ ਕਿ ਬਾਹਰ ਜਾ ਕੇ ਗੱਠਜੋੜ ਦੀ ਗੱਲ ਨਹੀਂ ਕਰਨੀ ਕੋਈ, ਇਹ ਤਾਂ ਹੁਣ ਜ਼ਿਆਦਾ ਗੱਲ ਨਾ ਹੋਈ ਹੋਵੇ ਜੀ ਜੀ, ਠੀਕ ਹੈ। ਜੋ ਬਾਕੀ ਰਹਿਣ ਤੇ ਗੱਲਾਂ ਹੋਈਆਂ ਤਾਂ ਉਹ ਵੀ ਗੱਲ ਹੋਈ ਹੋਣੀ, ਪਰ ਅਮਰਿੰਦਰ ਸਿੰਘ ਦੀ ਤਸੱਲੀ ਹੀ ਹੋ ਗਈ ਕਿ ਚਲੋ ਮੇਰੀ ਮਾੜਾ ਜਿਹਾ ਮੁੱਲ ਪੈ ਗਿਆ, ਪੁੱਛ ਗਿੱਛ ਹੋ ਗਈ, ਦੁਬਾਰਾ ਮੈਨੂੰ ਪੁੱਛਣ ਗਿੱਛਣ ਲੱਗ ਗਏ। ਹੋ ਸਕਦਾ ਹੁਣ ਡਿਊਟੀ ਲਾ ਦੇਣ ਕਿ ਜਿਹੜਾ ਵੀ ਲੀਡਰ ਪੰਜਾਬ ਜਾਇਆ ਕਰੇ ਮਾੜਾ ਜਿਹਾ ਪਟਿਆਲੇ ਗੇੜਾ ਮਾਰਿਆ ਕਰੇ, ਹੈ ਨਾ, ਮਿਲਿਆ ਕਰੇ। ਸੋ 4 ਮਹੀਨੇ ਮਾੜੀ ਜੀ ਰੌਣਕ ਲੱਗੀ ਰਹੂਗੀ, ਉਹ ਤੋਂ ਬਾਅਦ ਫਿਰ ਦੇਖਾਂਗੇ ਚੋਣਾਂ ਤੋਂ ਬਾਅਦ ਕੀ ਹੁੰਦਾ। ਸੋ ਇਸ ਲਈ ਇਹ ਪਹਿਲੂ ਸਪਸ਼ਟ ਹੈ ਕਿ ਹੁਣ ਘੱਟੋ ਘੱਟ ਪੁੱਛ ਗਿੱਛ 4 ਮਹੀਨੇ 6 ਮਹੀਨੇ ਅਮਰਿੰਦਰ ਸਿੰਘ ਦੀ ਦੇਖੀ ਜਾ ਸਕਦੀ ਹੈ ਕਿ ਪਾਰਟੀ ਵਧੂਗੀ। ਤੇ ਅਮਰਿੰਦਰ ਨੇ ਕਹਿ ਵੀ ਦਿੱਤਾ ਕਿ ਮੈਂ ਹੁਣ ਦਲ ਨਹੀਂ ਬਦਲ ਰਿਹਾ, ਪਰ ਰਾਜਨੀਤੀ ਜੋ ਕਿਹਾ ਉਹ ਆਖਰੀ ਨਹੀਂ ਹੁੰਦਾ। ਸੋ ਇਸ ਲਈ ਉਹ ਕਦੇ ਵੀ ਪਲਟਾ ਵੱਜ ਸਕਦਾ। ਹਾਂ, ਪੈਰਲਰ ਉਸੇ ਦਰਮਿਆਨ, ਉਹਨਾਂ ਦਿਨਾਂ ਦੇ ਦਰਮਿਆਨ ਹੀ ਕੇਵਲ ਸਿੰਘ ਢਿੱਲੋਂ ਜਿਹੜੇ ਨਵੇਂ ਪ੍ਰਧਾਨ ਨੇ ਉਹ ਵੀ ਦਿੱਲੀ ਸੀਗੇ ਜੀ। ਅੱਛਾ। ਉਹ ਰੇਖਾ ਗੁਪਤਾ ਨੂੰ ਵੀ ਮਿਲੇ, ਉਹ ਨਵੇਂ ਪ੍ਰਧਾਨ ਨਿਤਿਨ ਨਵੀਨ ਨੂੰ ਵੀ ਮਿਲੇ, ਉਹ ਵੀ ਜੇਪੀ ਨੱਡਾ ਤੋਂ ਲੈ ਕੇ ਅਮਿਤ ਸ਼ਾਹ ਨੂੰ ਮਿਲੇ, ਉਹ ਵੀ ਗੁਲਦਸਤੇ ਦੇ ਆਏ ਤੇ ਸੱਦੇ ਸੁੱਦੇ ਦੇ ਆਏ। ਨਿਤਿਨ ਨਵੀਨ ਪੰਜਾਬ ਆ ਰਹੇ ਨੇ, ਅੰਮ੍ਰਿਤਸਰ ਆਉਣਗੇ, ਪ੍ਰਧਾਨ ਰਾਸ਼ਟਰੀ ਪ੍ਰਧਾਨ ਬਣਨ ਤੋਂ ਪਹਿਲੀ ਵਾਰ ਆ ਰਹੇ ਨੇ। ਤਾਂ ਫਿਰ ਇਹਦਾ ਮਤਲਬ ਦਰਬਾਰ ਸਾਹਿਬ ਵੀ ਜਾਣਗੇ, ਦੁਰਗਿਆਣਾ ਮੰਦਿਰ ਵੀ ਜਾਣਗੇ, ਉਸ ਤੋਂ ਬਾਅਦ ਆਪਣੀ ਰਾਜਨੀਤਿਕ ਮਤਲਬ ਕਿ ਸਰਗਰਮੀਆਂ ਵੀ ਵਧਾਉਣਗੇ। ਸੋ ਇਸ ਲਈ ਬੀਜੇਪੀ ਨੇ ਕਿਤੇ ਠੰਡਾ ਕਰ ਲਿਆ ਕੈਪਟਨ ਅਮਰਿੰਦਰ ਨੂੰ, ਹੈ ਨਾ। ਤੇ ਹੁਣ ਦੇਖਦੇ ਹਾਂ ਕਿੰਨੀ ਦੇ ਟਿਕਟ ਕਰ ਰਹਿੰਦਾ, ਜਾਂ ਫਿਰ ਕਿਤੇ ਮੀਡੀਆ ਦੇ ਵਿੱਚ ਬੋਲ ਦਿੰਦੇ ਨੇ, ਕਿਉਂਕਿ ਬੋਲਣ ਲਈ ਤਾਂ ਜਾਣੇ ਜਾਂਦੇ ਨੇ ਜੀ। ਬਿਲਕੁਲ।